ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੋਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਛਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊਪਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ। ਇਸ ਟਾਈਮ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ, ਡਿੰਪੀ ਢਿੱਲੋਂ ਨੇ ਕਹਿੰਦੇ ਆਪ ਦੇ ਵਿੱਚ ਜਾਣ ਦੇ ਸੰਕੇਤ ਕਰ ਦਿੱਤੇ ਤੇ ਮੇਰੇ ਖਿਆਲ ਕੁਝ ਮਿੰਟ ਪਹਿਲਾਂ ਐਲਾਨ ਹੀ ਹੋ ਚੁੱਕਿਆ ਜੀ ਵੀ ਆਪ ਚ ਚਲੇ ਜਾਣਗੇ। ਜੀ ਬਿਲਕੁਲ ਬਿਲਕੁਲ, ਇਹ ਐਲਾਨ ਹੋ ਚੁੱਕਾ ਹੈ। ਹੁਣ ਇਹਨਾਂ ਨੇ ਕਨਫਰਮ ਕਰ ਦਿੱਤਾ ਹੈ ਸ਼ਾਮੀ ਕਿ ਭਾਈ ਅਸੀਂ ਜਾ ਰਹੇ ਹਾਂ ਆਮ ਆਦਮੀ ਪਾਰਟੀ ਚ, ਤੇ ਜੁਆਇਨਿੰਗ ਦਾ ਦਿਨ ਵੀ ਦੱਸ ਦਿੱਤਾ ਹੈ ਕਿ ਪਰਸੋਂ ਨੂੰ ਇਹ ਜੁਆਇਨ ਕਰਨਗੇ ਤੇ ਪਰਸੋਂ ਹੀ ਪ੍ਰੋਗਰਾਮ ਹੈ, ਸ਼ਾਇਦ ਜੇ ਮੈਂ ਗਲਤ ਨਹੀਂ ਹਾਂ ਤਾਂ ਮਾਨ ਸਾਹਿਬ ਦਾ ਗਿੱਦੜਵਾਹਾ ਚ ਆਉਣ ਦਾ। ਸੋ ਲਿਹਾਜ਼ਾ ਇਹ ਕਨਫਰਮ ਹੈ, ਕਿਉਂਕਿ ਦੇਖੋ ਅੱਜ ਇਕੱਠ ਸੀ, ਇੱਕ ਇਕੱਠ ਬਾਦਲ ਪਿੰਡ ਚ ਸੀ ਜੀ, ਇੱਕ ਇਕੱਠ ਬਾਦਲ ਪਿੰਡ ਤੋਂ ਲਾ ਲਓ ਕਿ ਕੋਈ 20-25 ਕਿਲੋਮੀਟਰ ਦੂਰ ਇੱਥੇ ਗਿੱਦੜਵਾਹਾ ਸੀ। ਦੋਨਾਂ ਦਾ ਟਾਈਮ 11 ਵਜੇ ਦਾ ਸੀਗਾ ਤੇ ਦੋਵੇਂ ਅਲੱਗ-ਅਲੱਗ ਇਕੱਠ ਕਰਨ ਵਾਲੇ ਕਦੇ ਜਿਗਰੀ ਯਾਰ ਸੀ। ਸੋ ਇਸ ਵਾਸਤੇ ਮਤਲਬ ਕਿ ਤੁਸੀਂ ਸਮਝ ਸਕਦੇ ਹੋ ਕਿ ਕੀ ਚੱਲ ਰਿਹਾ। ਹੁਣ ਇਹ ਇੰਨਾ ਜ਼ਿਆਦਾ ਮਾਮਲਾ ਉਲਝ ਗਿਆ, ਚਲੋ ਇਹ ਤੇ ਕਲੀਅਰ ਹੋ ਗਿਆ ਕਿ ਆਮ ਆਦਮੀ ਪਾਰਟੀ ਜੁਆਇਨ ਕਰ ਜਾਣਗੇ। ਵੈਸੇ ਤੇ ਤੁਹਾਨੂੰ ਪਤਾ ਹੀ ਆ, ਇੱਕ ਚਰਚਾ ਚੱਲਦੀ ਪਈ ਸੀ ਕਿ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜਨਾ ਨਹੀਂ ਚਾਹੁੰਦੇ, ਡਿੰਪੀ ਢਿੱਲੋਂ ਇਲੈਕਸ਼ਨ ਲੜਨਾ ਚਾਹੁੰਦੇ ਆ, ਪਰ ਵਿੱਚ ਉਹਨਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਕਿ ਉਹਨਾਂ ਦੀਆਂ ਮੁਲਾਕਾਤਾਂ ਹੋ ਰਹੀਆਂ। ਹੁਣ ਇਹ ਇੰਨਾ ਉਲਝ ਗਿਆ ਮਾਮਲਾ, ਇਹ ਕਲੀਅਰ ਹੋ ਗਿਆ ਕਿ ਚਲੋ ਉਹਨਾਂ ਨੇ ਫੈਸਲਾ ਕਰ ਲਿਆ ਤੇ ਨਾਲ ਐਕਸਪਲੇਨ ਵੀ ਕਰ ਦਿੱਤਾ ਕਿ ਮੈਂ ਜਾ ਰਿਹਾ ਮਨਪ੍ਰੀਤ ਬਾਦਲ ਕਰਕੇ, ਮੇਰੀ ਹੋਰ ਕੋਈ ਪ੍ਰੋਬਲਮ ਨਹੀਂ। ਤੇ ਇਹ ਮੈਨੂੰ ਕਹਿੰਦੇ ਆ ਕਿ ਤੂੰ ਇੱਥੋਂ ਪਤਾ ਸਾਫ਼ ਕਰਵਾ ਲਾ ਤੇ ਆਪਾਂ ਮਦਦ ਕਰੀਏ ਆਪਣੇ ਭਰਾ ਦੀ। ਤੇ ਉਹ ਕਹਿੰਦੇ ਕਿ ਬਈ ਮੈਂ ਫਿਰ ਘਰੇ ਬਹਿ ਜਾਊਂਗਾ, ਪਰ ਮੈਂ ਤਲਵੰਡੀ ਸਾਬੋ ਤੇ ਜਾਣਾ ਨਹੀਂ ਜਿੱਥੇ ਮੈਨੂੰ ਭੇਜਣਾ ਚਾਹੁੰਦੇ। ਮਤਲਬ ਕਿ ਇੱਕ ਪਾਸੇ ਇਹ ਸਾਰੀਆਂ ਗੱਲਾਂ ਹਜ਼ੂਰ ਚਲੀ ਜਾਂਦੀ, ਪਰ ਦੂਜੇ ਪਾਸੇ ਤੁਸੀਂ ਵੇਖੋ ਕਿ ਮਨਪ੍ਰੀਤ ਬਾਦਲ ਨੇ ਇੱਕ ਸ਼ਬਦੀ ਹਮਲਾ ਕੀਤਾ। ਹੁਣ ਤੋਂ ਚੰਦ ਮਿੰਟ ਪਹਿਲਾਂ ਇੱਕ ਉਹਨਾਂ ਦਾ ਪ੍ਰੈਸ ਨੋਟ ਜਿਹੜਾ ਰਿਲੀਜ਼ ਹੋਇਆ, ਠੀਕ ਹੈ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਡਿੰਪੀ ਢਿੱਲੋਂ ਬਾਰੇ ਬੱਚਾ ਜਾਣਦਾ ਸੀ ਕਿ ਇਹ ਕਿੱਥੇ ਮੱਥਾ ਟੇਕ ਰਹੇ ਨੇ 2 ਮਹੀਨਿਆਂ ਦਾ। ਠੀਕ ਹੈ। ਤਾਂ ਮਤਲਬ ਉਹ ਕਹਿ ਰਿਹਾ ਕਿ ਝੂਠ ਆ, ਅਸਲ ਦੇ ਵਿੱਚ ਇਹ ਇਲੈਕਸ਼ਨ ਲੜਨਾ ਹੀ ਨਹੀਂ ਚਾਹੁੰਦੇ ਅਕਾਲੀ ਦਲ। ਨਾਲ ਉਹਨਾਂ ਨੇ ਇੱਕ ਗੱਲ ਹੋਰ ਆਖੀ ਆ ਕਿ ਮੈਂ ਸਦਾ ਲਈ ਹੁਣ ਮਤਲਬ ਕਿ ਮੇਰਾ ਘਰ ਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ। ਠੀਕ ਹੈ, ਮੈਂ ਹੁਣ ਇਹ ਵੀ ਗੱਲ ਕਹੀ, ਹਾਂਜੀ, ਮੈਂ ਕਿਤੇ ਨਹੀਂ ਜਾਣਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹੂੰਗਾ ਕਿ ਇਹਦਾ ਨਿਚੋੜ ਆ, ਉਹ ਕਹਿੰਦੇ ਕਿ ਅਕਾਲੀ ਦਲ ਬਾਦਲ ਦਾ ਕੈਡਰ ਗਿੱਦੜਵਾਹਾ ਚੋਂ ਖਿਸਕ ਕੇ ਭਾਜਪਾ ਵੱਲ ਆ ਰਿਹਾ। ਅੱਛਾ, ਇਹਦਾ ਮਤਲਬ ਸਾਫ਼ ਹੈ, ਇਹਦਾ ਮਤਲਬ ਸਾਫ਼ ਹੈ, ਸਪਸ਼ਟ ਹੈ। ਮੈਂ ਅੱਜ ਦੁਪਹਿਰੇ ਕਿਤੇ ਬੋਲ ਰਿਹਾ ਸਾਂ ਪ੍ਰਵੀਨ ਜੀ, ਮੈਂ ਕਿਹਾ ਤੁਸੀਂ ਪੰਜਾਬੀ ਉਲਝੇ ਰਹੇ ਹੋ ਬਾਦਲ ਪਿੰਡ, ਉਸ ਚੌਂਕ ਹੁਸਨਰ ਤੇ ਚੰਡੀਗੜ੍ਹ ਦੇ ਵਿਚਾਲੇ। ਇੱਥੇ ਹੋ ਸਕਦਾ ਅਮਿਤ ਸ਼ਾਹ ਵੀ ਗਿੱਦੜਵਾਹਾ ਚ ਆ ਜਾਵੇ। ਕੁਝ ਲੋਕਾਂ ਨੇ ਹੈਰਾਨਗੀ ਜਤਾਈ ਕਿ ਅਮਿਤ ਸ਼ਾਹ ਇੱਥੇ ਕੀ ਲੈਣ ਆਏਗਾ, ਤੇ ਮੇਰੇ ਕਹਿਣ ਦਾ ਮਤਲਬ ਇਹੋ ਹੀ ਸੀ ਪ੍ਰਵੀਨ ਜੀ ਕਿ ਹੋ ਸਕਦਾ ਹੈ
ਕਿ ਮਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ 'ਚ ਉਤਾਰਿਆ ਜਾਵੇ ਤੇ ਉਹਦੇ ਪਿੱਛੇ ਭਾਜਪਾ ਆਪਣਾ ਪੂਰਾ ਜ਼ੋਰ ਝੋਕ ਦੇਵੇ। ਕਿਉਂਕਿ ਜੇ ਸੁਖਬੀਰ ਸਿੰਘ ਬਾਦਲ, ਆਮ ਆਦਮੀ ਪਾਰਟੀ ਜਾਂ ਕਾਂਗਰਸ ਇਹਨਾਂ ਦੇ ਕੋਲ ਗਿੱਦੜਬਾਹਾ ਜਿੱਤਣ ਦਾ ਸੁਨਹਿਰੀ ਮੌਕਾ ਤੇ ਆਪੋ ਆਪਣੇ ਪੱਧਰ ਤੇ ਇਹਨਾਂ ਨੂੰ ਸਿਆਸੀ ਫਾਇਦੇ ਪੁੱਜ ਸਕਦੇ ਆ, ਤਾਂ ਫਿਰ ਅਮਿਤ ਸ਼ਾਹ ਜਾਂ ਭਾਜਪਾ ਇਹ ਮੌਕਾ ਕਿਉਂ ਛੱਡੇਗੀ ਬਈ? ਤੇ ਉਹਨਾਂ ਦੇ ਕੋਲ ਉਹ ਬੰਦਾ ਹੈ ਜਿਹਦੇ ਸਲੀਪਰ ਸੈੱਲ ਜਿਹੜੇ ਆ ਗਿੱਦੜਬਾਹਾ ਦੇ ਹਰੇਕ ਪਿੰਡ 'ਚ ਨੇ। ਜੀ ਜੀ ਬਿਲਕੁਲ। ਉਹ ਫਰਜ਼ ਕਰੋ ਕੋਈ ਐਸੀ ਯੋਜਨਾ ਦੇ ਕੇ ਅਮਿਤ ਸ਼ਾਹ ਤੋੜ ਦਿੰਦਾ ਹੈ ਕਿ ਜਾਂ ਆ 20,000 ਘਰ ਨੂੰ ਫਾਇਦਾ ਹੋਏਗਾ ਹਲਕੇ 'ਚ, ਤਾਂ 20,000 ਨੂੰ ਮਲਟੀਪਲਾਈ ਕਰ ਲਓ, 1 ਨਾਲ 2 ਨਾਲ, ਜਿੰਨੇ ਨਾਲ ਤੁਸੀਂ ਮਰਜ਼ੀ। ਜੀ ਫਰਜ਼ ਕਰੋ ਸੂਰਜੀ ਊਰਜਾ ਤੇ ਚੱਲਣ ਵਾਲੇ ਜਿਹੜੇ ਆ ਬੋਰ ਹੈ, ਹਾਂਜੀ, ਇਹ 20-25,000 ਵੰਡ ਦਿੱਤੇ ਜਾਂਦੇ, ਕਿਉਂਕਿ ਕੋਡ ਆਫ ਕੰਡਕਟ ਤੇ ਹਾਲੇ ਲੱਗਾ ਨਹੀਂ ਨਾ ਗਿੱਦੜਬਾਹਾ, ਹਾਲੇ ਤੇ ਖੁੱਲਾ ਮੈਦਾਨ ਆ। ਹਾਂਜੀ ਹਾਂਜੀ। ਤਾਂ ਮਤਲਬ ਕਿ ਇਹ ਚੀਜ਼ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਹੋ ਸਕਦੀ ਹੈ ਕਿ ਇੱਥੇ ਤੁਹਾਨੂੰ ਅਮਿਤ ਸ਼ਾਹ ਜਿਹੜੇ ਆ ਵੀ ਉਹ ਸਿੱਧੇ ਤੇ ਨਹੀਂ, ਉਹ ਸਿੱਧੇ ਤਾਂ ਨਹੀਂ, ਪਰ ਅਸਿੱਧੇ ਢੰਗ ਨਾਲ ਚੋਣ ਮੈਦਾਨ 'ਚ ਨਜ਼ਰ ਆ। ਦੂਜੀ ਗੱਲ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਹਿ ਦਿੱਤਾ ਕਿ ਡਿੰਪੀ ਢਿੱਲੋਂ ਵਾਸਤੇ ਗੇਟ ਖੁੱਲਾ ਹੈ, 10 ਦਿਨ ਦਾ ਮੈਂ ਵੇਟ ਕਰਾਂਗਾ, 10 ਦਿਨ ਤੋਂ ਬਾਅਦ ਫੈਸਲਾ ਲਵਾਂਗਾ। ਤੇ ਕਮਾਲ ਦੀ ਗੱਲ ਹੈ ਕਿ ਇਹਨਾਂ ਦੇ ਇਕੱਠ 'ਚੋਂ ਆਵਾਜ਼ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਜਾਓ, ਇਹ ਜਿਹੜੇ ਕਹਿ ਰਹੇ ਸੀ, ਮਤਲਬ ਕਿ ਜਿਹੜਾ ਇਕੱਠ ਇਹਨਾਂ ਨੇ ਰੱਖਿਆ ਸੀ ਡਿੰਪੀ ਢਿੱਲੋਂ ਹੋਰਾਂ ਨੇ, ਤੇ ਸੁਖਬੀਰ ਸਿੰਘ ਬਾਦਲ ਦੇ ਇਕੱਠ 'ਚ ਉੱਥੇ ਵਰਕਰਾਂ ਨੇ ਕਹਿ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਆਪ ਹੀ ਮੈਦਾਨ 'ਚ ਆਓਗੇ ਦੜਬਾ। ਹੁਣ ਇਹਨਾਂ ਨੇ 10 ਦਿਨ ਦਾ ਸਮਾਂ ਲੈ ਲਿਆ। ਮਤਲਬ ਇਹ ਆ ਕਿ ਇੱਥੇ ਇਹ ਤੇ ਹੁਣ ਨਿਤਾਰਾ ਮੈਨੂੰ ਲੱਗਦਾ ਕਿ FBI ਨੂੰ ਵੀ ਕਰਨਾ ਔਖਾ ਹੋ ਗਿਆ ਕਿ ਕੌਣ ਸੱਚ ਬੋਲ ਰਿਹਾ ਹੈ ਜੀ। ਕਿ ਯਾਨੀ ਜੇ ਆਪਾਂ ਦੇਖੀਏ ਡਿੰਪੀ ਢਿੱਲੋਂ ਕਹਿ ਰਹੇ ਕਿ ਮਨਪ੍ਰੀਤ ਬਾਦਲ ਨੂੰ ਸਪੋਰਟ ਕਰਨਾ ਚਾਹੁੰਦੇ ਸੀਗੇ ਸੁਖਬੀਰ ਸਿੰਘ ਬਾਦਲ, ਮੇਰਾ ਪਤਾ ਕਿ ਤਾਂ ਇਹ ਦੋਵੇਂ ਘਿਓ ਖਿਚੜੀ ਆ ਕਿ ਮੈਂ ਵਿੱਚ ਡਿੱਕਾ ਕਿਉਂ ਬਣਾ, ਪਰ ਉਹ ਕਹਿ ਰਹੇ ਨੇ ਕਿ ਨਹੀਂ ਇਹ ਝੂਠ ਬੋਲ ਰਹੇ ਨੇ, ਲੜਨਾ ਹੀ ਨਹੀਂ ਚਾਹੁੰਦੇ, ਇਹਨਾਂ ਦੀਆਂ ਮੀਟਿੰਗਾਂ ਪਹਿਲਾਂ ਹੋ ਰਹੀਆਂ ਸੀ। ਤੇ ਸੁਖਬੀਰ ਸਿੰਘ ਬਾਦਲ ਕਹੀ ਜਾਂਦੇ ਆ ਕਿ ਕੋਈ ਗੱਲ ਨਹੀਂ ਤੂੰ ਆਈ ਜਾ ਵੀਰੇ, ਤੇ ਆਪਾਂ ਫਿਰ 10 ਦਿਨ ਤੱਕ ਤੁਹਾਡਾ ਇੰਤਜ਼ਾਰ ਕਰਾਂਗੇ ਤੇ ਫਿਰ ਨਬੇੜਾ ਕਰ ਲਾਂਗੇ। ਇਹ ਕੀ ਚੱਲਦਾ ਪਿਆ? ਇਹ ਤਾਂ ਸਮਝਣਾ ਕਹਿ ਲੋ ਕਿ ਨਿਤਾਰਨਾ ਬਹੁਤ ਔਖਾ ਹੋ ਗਿਆ। ਪਰ ਇਹ ਅੱਜ ਦੀ ਮੁੱਕਦੀ ਗੱਲ ਇਹੋ ਆ ਕਿ ਉਹਨਾਂ ਨੇ ਅਖੀਰਲੀ ਜਿਹੜੀ ਕਹਿ ਲੋ ਕਿ ਛਾਲ ਮਾਰਨੀ ਸੀ ਅੱਜ ਦੇ ਦਿਨ 'ਚ, ਉਹ ਡਿੰਪੀ ਢਿੱਲੋਂ ਹੋਰਾਂ ਨੇ ਮਾਰ ਲਿਆ। ਮਤਲਬ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਚੱਲੇ ਆ। ਹੁਣ ਇੱਕ ਕਮਾਲ ਦੀ ਗੱਲ ਹੈ ਕਿ ਤੁਸੀਂ ਸੋਚ ਕੇ ਵੇਖੋ, ਇਹ ਕਹਿ ਰਹੇ ਸਨ ਕਿ ਆਪਾਂ ਪਹਿਲਾਂ ਵਰਕਰਾਂ ਦੀ ਰਾਏ ਲਵਾਂਗੇ, ਫਿਰ ਉਸ ਤੋਂ ਬਾਅਦ ਇਹ ਚਲੋ 11-12 ਵਜੇ ਦਾ ਇਕੱਠ ਸੀ, 12-1 ਵਜੇ ਫੈਸਲਾ ਲੈਂਦੇ ਆ ਕਿ ਹਾਂਜੀ ਆਮ ਆਦਮੀ ਪਾਰਟੀ ਨਾਲ ਜਾਇਆ ਜਾ ਸਕਦਾ, ਤੇ ਘੰਟੇ 1.5 ਘੰਟੇ ਬਾਅਦ ਸਭ ਕੁਝ ਤੈਅ ਹੋ ਕੇ ਇਹ ਚੈਨਲ ਨੂੰ ਕਹਿ ਦਿੰਦੇ ਆ ਕਿ ਜੀ ਗੱਲ ਹੋ ਵੀ ਗਈ ਆ। ਇਹਦਾ ਮਤਲਬ ਇਹ ਹੈ ਕਿ ਏਡੀ ਜਲਦੀ ਤਾਂ ਦੇਖੋ, ਹੁਣ ਕੀ ਆਮ ਆਦਮੀ ਪਾਰਟੀ ਨੇ ਆਪਣੇ ਵਰਕਰ ਦਾ ਬਿਲਕੁਲ ਨਹੀਂ ਸੋਚਿਆ ਹੋਏਗਾ? ਜਿਹੜੇ ਬੰਦੇ ਤੇ ਦਰੀਆਂ ਵਿਛਾ ਰਹੇ ਸੀ, ਜਿਹੜੇ ਬੰਦੇ ਪੇਡ ਇੰਟਰਵਿਊਜ਼ ਦੇ ਰਹੇ ਸੀ, ਦਾਅਵੇਦਾਰੀਆਂ ਠੋਕ ਰਹੇ ਸੀ ਜਨਾਬ, ਮਤਲਬ ਕਿ ਜਿਹੜੇ ਦਾਅਵੇਦਾਰ ਸੀ ਉਹ ਕਿੱਧਰ ਜਾਣਗੇ ਜੀ? ਯਾਨੀ ਇਹ ਤੱਤ-ਫੱਟੀ ਫੈਸਲੇ ਹੋ ਜਾਂਦੇ ਨੇ। ਨਹੀਂ, ਮੇਰੇ ਖਿਆਲ ਦੇ ਨਾਲ ਇਹ ਤੱਤ-ਫੱਟ ਵਾਲੇ ਫੈਸਲੇ ਤੇ ਨਹੀਂ ਜਾਂਦੇ। ਲੱਗਦਾ ਇਹੋ ਆ ਕਿ ਇਹਨਾਂ ਦੀ ਇਬਾਰਤ ਜਿਹੜੀ ਹੈ ਹੌਲੀ ਹੌਲੀ ਪਹਿਲਾਂ ਤੋਂ ਘੜੀ ਜਾਣੀ ਜਿਹੜੀ ਆ ਉਹ ਸਟਾਰਟ ਕੀਤੀ ਜਾ ਚੁੱਕੀ ਹੈ। ਜੀ ਬਿਲਕੁਲ, ਦੇਖਦੇ ਹਾਂ ਕੀ ਬਣਦਾ ਮਿੰਟੂ ਜੀ ਗਿੱਦੜਬਾਹੇ ਦੇ ਵਿੱਚ ਅੱਗੇ, ਕਿਉਂਕਿ ਸਿਆਸੀ ਰੋਲ ਘਚੋਲਾ ਤਾਂ ਕਾਫੀ ਪੈ ਗਿਆ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਕੰਗਣਾ ਰਣੌਤ ਦੇ ਬਿਆਨਾਂ ਦੀ। ਬੀਬੀ ਨੇ ਹੁਣ ਫੇਰ ਇੱਕ ਅਜਿਹਾ ਬਿਆਨ ਦਿੱਤਾ ਜਿਹਦੋਂ ਭਾਜਪਾ ਨੂੰ ਕਿਨਾਰਾ ਕਰਨਾ ਪੈ ਗਿਆ, ਤੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਅਸੀਂ ਇਹਦੇ ਬਿਆਨ ਦੇ ਨਾਲ ਸਹਿਮਤ ਨਹੀਂ, ਕਿ ਤੇ ਬੀਬੀ ਨੂੰ ਕਿਹਾ ਵੀ ਤੂੰ ਥੋੜਾ ਜਿਹਾ ਚੁੱਪ ਰਿਹਾ ਕਰ ਮਾੜਾ ਜਿਹਾ। ਦੇਖੋ, ਭਾਜਪਾ ਹਮੇਸ਼ਾ ਜਿੱਥੇ ਫਸਦੀ ਹੋਵੇ ਉਹਨਾਂ ਦਾ ਇਹੀ ਢੰਗ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਲੀਡਰ ਤੋਂ ਵੱਖ ਕਰ ਲੈਂਦੇ ਆ, ਲੀਡਰ ਦੀ ਸਟੇਟਮੈਂਟ ਤੋਂ ਵੱਖ ਕਰ ਲੈਂਦੇ ਆ। ਪਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਜਨਾਬ ਤੁਸੀਂ ਜਿਹੜਾ ਬੋਲਣਾ ਨੀਤੀਗਤ ਮਾਮਲਿਆਂ ਤੇ ਉਹ ਨਹੀਂ, ਉਹ ਵਾਜਬ ਨਹੀਂ ਹੈ ਤੁਹਾਡਾ ਬੋਲਣਾ ਜੀ ਕਿ ਨੀਤੀਗਤ ਮਾਮਲੇ ਤੇ ਬੋਲੋ ਹੀ ਨਾ। ਹੁਣ ਗੱਲ ਤੇ ਪ੍ਰਵੀਨ ਜੀ ਅਸਲ ਦੇ ਵਿੱਚ ਇਹ ਆ ਕਿ ਕੰਗਣਾ ਰਣੌਤ ਜਿਹੜੀ ਹੈ ਨਾ,
ਉਹ ਬਿਲਕੁਲ ਐਕਸਪੋਜ਼ ਹੋਈ ਪਏ ਹਾਲਾਂਕਿ ਇਧਰੋਂ ਵੀ ਜੇ ਤੁਸੀਂ ਵੇਖੋਗੇ ਤੇ ਉਹ ਬਾਈ ਵਿਕੀ ਹੋਰੀ ਪਹੁੰਚ ਚੁੱਕੇ ਆ, ਉਹ ਏਦਾਂ ਸਿਰ ਕਲਮ ਕਰ ਦਿਆਂਗੇ, ਉਹ ਕਰ ਦਿਆਂਗੇ, ਬਿਲਕੁਲ ਅੱਗੇ ਅੱਗੇ ਵੀ ਇਹਨਾਂ ਚੀਜ਼ਾਂ ਨੇ ਹੀ ਕੰਗਣਾ ਰਣੌਤ ਨੂੰ ਇੱਥੋਂ ਤੱਕ ਬੋਲਣ ਆਇਆ ਹੈ ਨਾ। ਜਿਹੜੀ ਗੱਲ ਉਹਨੇ ਸਟੇਟਮੈਂਟ ਦਿੱਤੀ ਆ ਕਿ ਲਾਸ਼ ਉੱਥੇ ਮਾਰ ਕੇ ਲਾਸ਼ਾਂ ਟੰਗੀ ਬੈਠੇ ਸੀਗੇ, ਹਾਲਾਂਕਿ ਉਸ ਤੋਂ ਬਾਅਦ ਮੁਕੱਦਮਾ ਦਰਜ ਹੋ ਗਿਆ, ਉਸ ਤੋਂ ਬਾਅਦ ਬੇਅਦਬੀ ਦਾ ਜਿਹੜਾ ਦੋਸ਼ ਲਾ ਕੇ ਇਹਨਾਂ ਨੇ ਉਸੇ ਤਰ੍ਹਾਂ ਜਿਹਾ ਬੰਦਾ ਮਾਰਿਆ ਸੀ, ਉਹਦਾ ਮੁਕੱਦਮਾ ਦਰਜ ਹੋਇਆ, ਕੱਲ ਨੂੰ ਸਾਬਤ ਹੋ ਗਿਆ ਕਿ 20 ਸਾਲ ਵੀ ਬਚ ਸਕਦੇ ਬੰਦੇ। ਉਦੋਂ ਵੀ ਲੋਕਾਂ ਨੇ ਵਿਰੋਧ ਵੀ ਕੀਤਾ। ਹੁਣ ਇਹ ਕੁਝ ਬੰਦੇ ਆ ਕੰਗਣਾ ਰਣੌਤ ਦਾ ਸਿਰ ਕਲਮ ਕਰ ਦਿਆਂਗੇ, ਇਹ ਆ ਉਹ ਆ, ਜੋ ਸਿਰ ਕਟਵਾ ਵੀ ਸਕਦੇ ਆ, ਸਿਰ ਕੱਟ ਵੀ ਸਕਦੇ ਆ, ਇਹ ਬੰਦਿਆਂ ਤੋਂ ਬਚਣ ਦੀ ਜ਼ਰੂਰਤ ਹੈਗੀ ਆ ਪ੍ਰਵੀਨ ਜੀ, ਕਿਉਂਕਿ ਉਹ ਤੁਹਾਡੇ ਕੀਤੇ ਹੀ ਕੰਮਾਂ ਨੂੰ ਆਧਾਰ ਬਣਾ ਕੇ ਫਿਰ ਨਾਲ ਛੱਤੀ ਹੋਰ ਜੋੜ ਕੇ ਤੇ ਆਪਣਾ ਪ੍ਰਾਪੇਗੰਡਾ ਚਲਾ ਰਹੀ ਆ। ਗੱਲ ਇਹ ਆ ਕਿ ਉਹਦਾ ਪ੍ਰਾਪੇਗੰਡਾ ਜਿਹੜਾ ਹੈ ਨਾ, ਜੇ ਤੁਸੀਂ ਨੇ ਹਾਲੇ ਵੀ ਨਹੀਂ ਸਮਝਿਆ ਤੇ ਫਿਰ ਤੇ ਮੈਂ ਸਮਝਦਾ ਕਿ ਕੋਈ ਵੀ ਬੰਦਾ ਤੁਹਾਨੂੰ ਸਮਝਾ ਨਹੀਂ ਸਕਦਾ। ਜਦੋਂ ਇਹ ਪਹਿਲੀ ਗੱਲ ਇਹ ਆ ਕਿ ਕੰਗਣਾ ਰਣੌਤ ਦੇਖੋ, ਉਸ ਫਿਲਮ ਦੇ ਵਿੱਚ ਜਿਹੜੀ ਉਹ ਬਣਾ ਰਹੀ ਆ, ਉਹਦੇ ਵਿੱਚ ਉਹ ਡਾਇਰੈਕਟਰ ਵੀ ਖੁਦ ਆ ਜੀ, ਸਕ੍ਰਿਪਟ ਤੇ ਵੀ ਉਹਨੇ ਕੰਮ ਕੀਤਾ, ਪ੍ਰੋਡਿਊਸਰ ਵੀ ਉਹ ਆ, ਐਕਟਰ ਵੀ ਉਹ, ਤਾਂ ਉਹਦੇ ਜੁੜੇ ਹੋਏ ਨੇ ਇੰਟਰਸਟ ਹਰ ਪਾਸੇ। ਤੇ ਗੱਲ ਇਹ ਹੈ ਕਿ ਸਾਹਿਬ ਤੁਸੀਂ ਹੁਣ ਇੱਕ ਇੰਟਰਵਿਊ ਸ਼ਾਇਦ ਦੇਖੀ ਹੋਏਗੀ ਰੀਸੈਂਟਲੀ, ਜਿਹਦੇ ਚ ਉਹਨੇ ਕਿਹਾ ਕਿ ਇਹ ਤੇ ਸਾਡੀ ਸਿਖਰਲੀ ਲੀਡਰਸ਼ਿਪ ਦਾ ਹੀ ਕਹਿ ਲਓ ਕਮਾਲ ਸੀ, ਨਹੀਂ ਤੇ ਇਹਨਾਂ ਨੇ ਬੰਗਲਾਦੇਸ਼ ਇੱਥੇ ਬਣਾ ਦੇਣਾ ਸੀ, ਕਿਉਂਕਿ ਇੱਥੇ ਰੇਪ ਹੋ ਰਹੇ ਸਨ ਕਿਸਾਨ ਅੰਦੋਲਨ ਚ ਤੇ ਲਾਸ਼ਾਂ ਮਾਰ ਕੇ ਟੰਗੀਆਂ ਜਾ ਰਹੀਆਂ ਸੀ। ਜਨਾਬ ਕੋਈ ਚਲੋ ਠੀਕ ਹੈ, ਇੰਨਾ ਮੁਲਕ ਉੱਥੇ ਬੈਠਾ ਸੀਗਾ ਜਾਂ ਨਹੀਂ, ਇੰਨੀ ਗਿਣਤੀ ਸੀ, ਕੁਝ ਗਲਤੀਆਂ ਹੋਈਆਂ ਨੇ, ਮੈਂ ਪਰਦਾ ਪਾਉਣ ਵਾਲਿਆਂ ਚੋਂ ਨਹੀਂ ਆਉਂਦਾ, ਸ਼ੀਸ਼ਾ ਵਿਖਾਉਣ ਵਾਲਿਆਂ ਤੇ ਕੁਝ ਗਲਤੀਆਂ ਹੋਈਆਂ ਤੇ ਮੈਂ ਬਿਲਕੁਲ ਉਹਦੀ ਆਲੋਚਨਾ ਵੀ ਕੀਤੀ, ਉਹ ਸਮੇਂ ਸਿਰ ਵੀ ਕੀਤੀ ਤੇ ਕਿਸਾਨ ਆਗੂ ਵੀ ਵਰਜਿਤ ਹੈ ਕਿ ਉੱਥੇ ਕੁਝ ਚੀਜ਼ਾਂ ਗਲਤ ਹੋਈਆਂ, ਮਤਲਬ ਕਿ ਇੱਕ ਤੇ ਲੜਾਈ ਕਤਲ ਹੀ ਹੋ ਗਿਆ ਸੀਗਾ, ਲੜ ਪੈ ਸੀ ਦਾਰੂ ਪੰਜਾਬੀ, ਫਿਰ ਇੱਕ ਮੁੰਡਾ ਉੱਥੋਂ ਕੁੜੀ ਵੀ ਭਜਾ ਲਿਆ ਸੀ ਨੇੜਲੇ ਇਲਾਕੇ ਦੀ, ਕੁਝ ਚੀਜ਼ਾਂ ਗਲਤ ਕਹੀਆਂ ਸੀ, ਉਹ ਸਾਨੂੰ ਮੰਨਣਾ ਵੀ ਪਿਆ, ਪਰ ਰੇਪ ਵਰਗਾ ਕੋਈ ਮਾਮਲਾ ਜਿਹੜਾ ਦਰਜ ਨਹੀਂ ਹੋਇਆ, ਮੇਰੇ ਤਾਂ ਧਿਆਨ ਚ ਨਹੀਂ ਹੈਗਾ ਸਰ। ਤਾਂ ਗੱਲ ਇਹ ਆ ਕਿ ਇਹ ਜਿਹੜੀ ਉਹ ਗੱਲ ਕਹਿ ਰਹੀ ਆ ਕਿ ਤਾਂ ਬੰਗਲਾਦੇਸ਼ ਬਣ ਜਾਣਾ ਸੀ। ਹੁਣ ਤੁਸੀਂ ਦੇਖੋ ਕਿ ਉੱਥੇ ਪੱਤਰਕਾਰ ਸਵਾਲ ਕਰ ਰਿਹਾ ਹੈ ਕਿ ਬੰਗਲਾਦੇਸ਼ ਬਾਰੇ ਤੁਹਾਡਾ ਕੀ ਕਹਿਣਾ ਹੈ, ਕਿਉਂਕਿ ਉੱਥੇ ਹਿੰਦੂ ਸੰਕਟ ਚ, ਤਾਂ ਉਹ ਬੰਗਲਾਦੇਸ਼ ਤੇ ਗੱਲ ਕਰਨ ਦੀ ਥਾਂ ਲੈ ਆਉਂਦੀ ਆ ਪੰਜਾਬ, ਕਿਸਾਨਾਂ ਤੇ ਸਿੱਖਾਂ ਤੇ ਕੁੱਲ ਮਿਲਾ ਕੇ, ਤਾਂ ਫਿਰ ਇਹੀ ਤਾਂ ਉਹਦਾ ਏਜੰਡਾ ਹੈ ਕਿ ਉਹ ਤਾਂ ਬਿਲਕੁਲ ਰੈਡੀਕਲ ਹੋ ਕੇ ਉਹ ਆਲੋਚਨਾ ਨਹੀਂ ਕਰ ਰਹੀ ਜੀ, ਉਹ ਰੈਡੀਕਲ ਹੋ ਕੇ ਕੀ ਆ ਕਿ ਇੱਕ ਧਿਰ ਦਾ ਵਿਰੋਧ ਛੇੜਨਾ ਚਾਹੁੰਦੀ ਆ, ਤਾਂ ਉਸੇ ਵਿਰੋਧ ਦੇ ਵਿੱਚੋਂ ਉਹ ਬਿਜ਼ਨਸ ਕਰਨਾ ਚਾਹੁੰਦੀ ਆ ਅਦਰ ਸਟੇਟਸ ਦੇ ਵਿੱਚ, ਜਦ ਕਿ ਸਾਡੇ ਕੋਲ ਇਹ ਤੇ ਗੱਲਾਂ ਕਰਨ ਵਾਲਾ ਕੀ ਕਹੀਏ ਕਿ ਕੋਈ ਬੰਦਾ ਹੈ ਨਹੀਂਗਾ ਸਾਹਿਬ ਕਿ ਜਿਹੜਾ ਇਹਨਾਂ ਨੂੰ ਗੱਲ ਕਹਿ ਸਕੇ ਕਿ ਜਿਹੜਾ ਪਹਿਲੀ ਗੱਲ ਬੰਗਲਾਦੇਸ਼ ਬਣਿਆ ਸੀ ਤਾਂ ਉਹਦੇ ਵਿੱਚ ਜਿਹੜੇ ਸਿੱਖ ਫੌਜੀ ਅਫਸਰ ਸੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਹਿਸਟਰੀ ਪੜ੍ਹ। ਦੂਜੀ ਚੀਜ਼ ਇਹ ਆ ਕਿ ਦੇਖੋ ਜੇ ਆਪਾਂ ਇਸ ਚੀਜ਼ ਨੂੰ ਲੈ ਕੇ ਚੱਲੀਏ, ਕੰਗਣਾ ਰਣੌਤ ਜੋ ਕਹਿ ਰਹੀ ਆ ਰੇਪ ਵਗੈਰਾ, ਉਹ ਤੱਥਾਤਮਕ ਤੌਰ ਤੇ ਚਲੋ ਉਹ ਵੀ ਆਪਾਂ ਕਹਿ ਸਕਦੇ ਕਿ ਗੱਲ ਨੂੰ ਝੁਠਲਾਇਆ ਜਾ ਸਕਦਾ। ਸਭ ਤੋਂ ਵੱਡੀ ਗੱਲ ਇਹ ਆ ਕਿ ਐਮਰਜੈਂਸੀ ਦਾ ਅਗਰ ਜੇ ਕਿਤੇ ਠੋਕਵਾਂ ਵਿਰੋਧ ਹੋਇਆ ਸੀ ਤਾਂ ਉਹ ਸੀ ਪੰਜਾਬ। ਹਾਲਾਂਕਿ ਮੈਂ ਵਾਰ-ਵਾਰ ਕਹਿੰਦਾ ਆ ਰਿਹਾ ਕਿ ਐਮਰਜੈਂਸੀ ਕਿਉਂ ਲੱਗੀ ਸੀ, ਉਹ ਅੱਡ ਤੋਂ ਇਤਿਹਾਸ ਪੜ੍ਹਨ ਦੀ ਜ਼ਰੂਰਤ ਆ। ਜਦੋਂ ਤੁਸੀਂ ਉਹ ਐਮਰਜੈਂਸੀ ਕਿਉਂ ਲੱਗੀ ਸੀ, ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸ ਦਿੰਦਾ। ਉਸ ਵੇਲੇ ਜੋ ਸੀਗੇ ਜੇਪੀ ਸਾਹਿਬ, ਉਹ ਕੀ ਕਹਿ ਰਹੇ ਸੀ, ਉਹ ਦਿੱਲੀ 'ਚ ਰੈਲੀ ਕਰਕੇ ਕਹਿ ਰਹੇ ਸੀ ਜਨਾਬ ਕਿ ਪੁਲਿਸ ਤੇ ਫੌਜ ਬਗਾਵਤ ਕਰ ਦੇਵੇ। ਕਿ ਅੱਜ ਜੇ ਰਾਹੁਲ ਗਾਂਧੀ ਕਹਿ ਦੇਵੇ ਅਗਨੀਵੀਰਾਂ ਨੂੰ ਕਿ ਹਥਿਆਰ ਚੁੱਕ ਕੇ ਨਰਿੰਦਰ ਮੋਦੀ ਦਾ ਘਰ ਘੇਰ ਲਓ, ਕੀ ਕਰੋਗੇ? ਉਸ ਵੇਲੇ ਅਮਰੀਕਨ ਏਜੰਸੀਆਂ ਇੱਥੇ ਬਹੁਤ ਜ਼ਿਆਦਾ, ਉਹ ਇਹ ਕਿਤਾਬ 'ਚ ਵੀ ਦਰਜ ਹੈ, ਮੈਂ ਤੁਹਾਨੂੰ ਲੱਭ ਕੇ ਕਿਤਾਬ ਹਵਾਲਾ ਵੀ ਦੇ ਦਊਂਗਾ, ਅਮਰੀਕਨ ਲੇਖਕ ਦੀ ਲਿਖੀ ਹੋਈ ਕਿਤਾਬ ਜੀ, ਕਿਉਂਕਿ ਰਸ਼ੀਆ ਦੇ ਨੇੜੂ ਹੋਣ ਕਰਕੇ ਇੱਥੇ ਮਤਲਬ ਕਿ ਸਾਰੀਆਂ ਚੀਜ਼ਾਂ ਰੀਅਲ ਹੀ ਇੱਕ ਇੰਡੀਆ ਦੇ ਕੋਲ
ਇੱਕ ਰੇਲ ਹੀ ਕਹਿ ਲਓ ਆਮ ਬੰਦੇ ਦਾ ਸਫ਼ਰ ਕਰਨ ਦਾ ਜ਼ਰੀਆ ਸੀ, ਤਾਂ 20 ਦਿਨ ਰੇਲ ਠੱਪ ਰਹੀ ਸੀ। ਸੋਚ ਕੇ ਦੇਖੋ, ਤਾਂ ਮਤਲਬ ਕਿ ਉਹ ਹਾਲਾਤ ਜਿਹੜੇ ਆ ਉਹ ਕਿਉਂ ਬੰਨ ਦਿੱਤੇ ਗਏ, ਉਹ ਇੰਦਰਾ ਗਾਂਧੀ ਦੀ ਰਿਸਪੌਂਸਿਬਿਲਿਟੀ ਰਹੇਗੀ ਜੀ। ਪਰ ਇਹ ਫੈਕਟ ਜਿਵੇਂ ਮੇਰੇ ਖਿਆਲ ਦੇ ਨਾਲ ਜਿਹੜੇ ਸਾਡੇ ਜਰਨਲਿਸਟ SPD ਦੇ ਸ਼ਾਇਦ ਉਹਨਾਂ ਕੋਲ ਵੀ ਇਹ ਚੀਜ਼ਾਂ ਨਹੀਂ ਪਹੁੰਚੀਆਂ, ਕਿਉਂਕਿ ਅਸੀਂ ਵਨ ਸਾਈਡਡ ਹੀ ਕਵਰੇਜ ਜੋ ਸਾਨੂੰ ਇਤਿਹਾਸ ਨੇ ਦਿੱਤੀ ਅਸੀਂ ਕਰਦੇ ਹਾਂ। ਜਦੋਂ ਅਸੀਂ ਇਹ ਚੀਜ਼ ਦੇਖਦੇ ਆ ਨਾ ਸਾਹਿਬ ਕਿ ਇਹ ਕਿਉਂ ਲੱਗੀ ਆ, ਫਿਰ ਪਤਾ ਲੱਗਦਾ ਕਿ ਉਸ ਵੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਰਹੇ ਹੋਣਗੇ। ਤਾਂ ਮਤਲਬ ਕਿ ਇਹ ਸਾਨੂੰ ਠੋਕ ਕੇ ਗੱਲ ਕਹਿਣੀ ਚਾਹੀਦੀ ਹੈ ਤਥਾਤਮਕ ਤੌਰ ਤੇ ਕਿ ਜਿਸ ਵੇਲੇ ਤੁਹਾਡੇ ਆ ਜਿਹੜੇ ਜਿਨ੍ਹਾਂ ਨੂੰ ਤੂੰ ਦੱਸਦੀ ਹੈ ਕਿ ਇਹਨਾਂ ਦੀ ਬਦੌਲਤ ਹੀ ਬਚ ਗਿਆ, ਨਹੀਂ ਤੇ ਬੰਗਲਾਦੇਸ਼ ਬਣ ਜਾਣਾ ਸੀ, ਜਿਸ ਵੇਲੇ ਭੇਸ ਵਟਾ ਕੇ ਨਿਕਲ ਰਹੇ ਸਨ, ਚਾਹੇ ਜਾਰਜ ਫਰਨਾਂਡਸ ਸੀਗਾ, ਚਾਹੇ ਨਰਿੰਦਰ ਮੋਦੀ ਸੀ ਜਾਂ ਹੋਰ, ਜਦੋਂ ਇਹ ਰੂਹ ਖੋਸ਼ ਹੋ ਰਹੇ ਸੀ ਉਸ ਟਾਈਮ ਪੰਜਾਬ ਦੀਆਂ ਸੜਕਾਂ ਤੇ ਵਿਰੋਧ ਹੋ ਰਿਹਾ ਸੀ। ਤਾਂ ਮਤਲਬ ਕਿ ਇਹ ਚੀਜ਼ਾਂ ਨੇ ਕੰਗਣਾ ਰਣੌਤ ਦਾ ਜਿਹੜਾ ਉੱਥੋਂ ਘੁੰਮ ਕੇ ਸਿੱਧਾ ਪੰਜਾਬ ਪਹੁੰਚ ਜਾਣਾ, ਜਦੇ ਇਹ ਸਾਫ਼ ਹੈ ਕਿ ਉਹ ਅਸਲ ਦੇ ਵਿੱਚ ਜੋ ਚਾਹੁੰਦੀ ਹੈ ਉਹਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਮਿਲਦਾ ਨਜ਼ਰ ਆਉਂਦਾ, ਬਹੁਤਾ ਨਹੀਂ ਥੋੜਾ ਬਹੁਤਾ, ਕਿਉਂਕਿ ਬੈਕ ਟੂ ਬੈਕ ਉਹਦੀਆਂ ਮੇਰੇ ਖਿਆਲ ਦੇ ਨਾਲ 1.5 ਦਰਜਨ ਫਿਲਮਾਂ ਜਿਹੜੀਆਂ ਨੇ ਉਹ ਹੁਣ ਤੱਕ ਫਲॉप ਹੋ ਚੁੱਕੀਆਂ। ਲਾਸਟ ਹਿੱਟ ਉਹਦੀ ਤੈਨੂੰ ਵੈਕਸ ਮਨੂ ਸੀ 2, ਉਹ ਜਿਹੜੀ 2015 ਚ ਆਈ। ਸੋ ਇਸ ਕਰਕੇ ਕੰਗਣਾ ਰਣੌਤ ਹੁਣ ਕਹਿ ਲਓ ਕਿ ਅੱਕੀ ਪਲਾਈ ਹੱਥ ਮਾਰਦੀ ਜੀ। ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਜੀ, ਪਾਰਸ ਗਰੁੱਪ ਵਾਲੇ ਦੀ। ਹਾਂਜੀ ਦੇਖੋ, ਇਹ ਬਿਮਾਰ ਸੀਗਾ ਤੇ ਇਹਨੂੰ ਹਸਪਤਾਲ ਖੜਿਆ ਉਹਨਾਂ ਨੇ ਤੇ ਉੱਥੇ ਦੀ ਮੌਤ ਹੋ ਗਈ ਆ। ਨਿਰਮਲ ਸਿੰਘ ਭੰਗੂ, ਵੇਖੋ ਗੱਲ ਆ, ਜੇ ਤਾਂ ਤੁਸੀਂ ਇੱਕ ਚੀਜ਼ ਦੇਖੋਗੇ ਕਿ ਬੰਦਾ ਸਾਈਕਲ ਤੇ ਡਰਮ ਢੋਂਦਾ ਸੀ ਦੁੱਧ ਦੇ, ਤੇ ਸਾਈਕਲ ਤੋਂ ਵੇਖ ਲਓ ਕਿ ਕਿੱਡਾ ਤਗੜਾ ਸਾਈਕਲ ਖੜਾ ਕਰ ਦਿੱਤਾ ਪੈਸੇ ਦਾ। ਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਐਡਾ ਤਗੜਾ ਸਿੱਖ ਬਿਜ਼ਨਸਮੈਨ ਜਿਹੜਾ ਆਈਕਨ ਬਣ ਸਕਦਾ ਸੀਗਾ, ਬਿਜ਼ਨਸ ਆਈਕਨ, ਜਿਸ ਬੰਦੇ ਨੇ ਇੱਕ ਸਧਾਰਨ ਮੁਲਾਜ਼ਮ ਰਹਿੰਦਿਆਂ ਕੰਪਨੀ ਚੋਂ ਆਈਡੀਆ ਲੈ ਕੇ ਉਸ ਆਈਡੀਆ ਨੂੰ ਇਸ ਤਰ੍ਹਾਂ ਮਤਲਬ ਕਿ ਡਿਵੈਲਪ ਕੀਤਾ ਕਿ ਇੱਕ ਤਗੜਾ ਕਾਰੋਬਾਰ, ਜਨਾਬ ਸ਼ੇਅਰ ਬਾਜ਼ਾਰ 'ਚ ਲਿਸਟਡ ਹੋਣਾ ਕੋਈ ਛੋਟੀ ਗੱਲ ਨਹੀਂ। ਸ਼ੇਅਰ ਬਾਜ਼ਾਰ 'ਚ ਤੁਸੀਂ ਲਿਸਟਡ ਹੋ ਗਏ, ਮੀਡੀਆ 'ਚ ਆ ਗਏ, ਤੁਸੀਂ ਵਰਲਡ ਕੱਪ ਤੱਕ ਸਪਾਂਸਰ ਕਰ ਦਿੱਤਾ, ਸਭ ਕੁਝ ਹੋ ਗਿਆ, ਬਟ ਮਤਲਬ ਕਿ ਉਹ ਇੱਕ ਮਿਸਾਲ ਭੈੜੀ ਬਣ ਕੇ ਰਹੇ। ਇਸ ਗੱਲ ਦਾ ਮੈਨੂੰ ਹਮੇਸ਼ਾ ਕਹਿ ਲਓ ਕਿ ਮਲਾਲ ਰਹੇਗਾ ਕਿ ਉਹ ਇੰਡੀਆ ਦੇ ਵਿੱਚ ਬਹੁਤ ਜ਼ਬਰਦਸਤ ਮਤਲਬ ਕਿ ਸਿੱਖਾਂ 'ਚੋਂ ਜੇ ਕਹੀਏ ਤਾਂ ਬਿਜ਼ਨਸ ਆਈਕਨ ਬਣ ਸਕਦੇ ਸੀ ਜੀ। ਪਰ ਜਿਵੇਂ ਜਿਵੇਂ ਪੈਸਾ ਆਇਆ, ਕਈ ਵਾਰ ਬੰਦੇ ਦੇ ਦਿਮਾਗ ਖਰਾਬ ਹੋ ਜਾਂਦੇ ਨੇ, ਕੋਈ ਕੀ ਕਰੇ, ਬੰਦੇ ਦਾ ਦਿਮਾਗ ਤੇ ਵੈਸੇ ਇੱਕ ਹੁੰਦਾ, ਬੰਦਿਆਂ ਦੇ ਦਿਮਾਗ ਖਰਾਬ ਹੋ ਜਾਂਦੇ ਹਨ। ਤਾਂ ਇਹਨਾਂ ਨੇ ਜੋ ਕੀਤਾ, ਪਹਿਲਾਂ ਰੀਅਲ ਐਸਟੇਟ ਕੰਪਨੀ, ਫਿਰ ਇਨਵੈਸਟਮੈਂਟ ਕਰ ਦਿੱਤੀ, ਇਨਵੈਸਟਮੈਂਟ ਦੇ ਵਿੱਚੋਂ ਫਿਰ ਪੈਸਾ ਡਾਈਵਰਟ ਕੀਤਾ, ਮਤਲਬ ਕਿ ਇਸ ਤਰ੍ਹਾਂ ਫੰਡਸ ਤੁਸੀਂ ਜਿਵੇਂ ਹੁਣ ਅੱਜ ਕੱਲ ਫੰਡਾਂ ਦਾ ਰੌਲਾ ਪੈਂਦਾ, ਅਡਾਨੀ ਦਾ, ਫਲਾਣੇ ਦਾ, ਉਹ ਸਭ ਕੁਝ ਹੋਇਆ ਜੀ ਜੀ। ਉਸ ਤੋਂ ਬਾਅਦ ਮੈਂ ਜੋ ਕਹਿ ਰਿਹਾ ਕਿ ਦੇਖੋ ਇੱਕ ਬੰਦਾ ਕਿੱਡੀ ਵੱਡੀ ਮਿਸਾਲ ਬਣ ਸਕਦਾ ਸੀਗਾ ਕਿ ਉਹ ਸਾਈਕਲ ਤੇ ਦੁੱਧ ਢੋਂਦਾ ਦੇਖੋ ਐਡਾ ਤਗੜਾ ਸਾਮਰਾਜ ਖੜਾ ਕਰ ਗਿਆ, ਜਿਹਦੇ ਚ 5 ਕਰੋੜ ਇਨਵੈਸਟਰ ਸੀਗੇ। ਹਜ਼ੂਰ ਕਈ ਮੁਲਕਾਂ ਦੀ ਵਸੋਂ ਨਹੀਂ ਹੈ 5 ਕਰੋੜ, 5 ਕਰੋੜ ਇਨਵੈਸਟਰ ਸੀਗੇ। ਤਾਂ ਯਾਨੀ ਪਰ ਬਾਅਦ ਦੇ ਵਿੱਚ ਉਹ ਮਿਸਾਲ ਜਿਹੜੀ ਆ ਨਾ ਚੰਗੀ ਨਹੀਂ ਬਣੀ, ਬਲਕਿ ਇੱਕ ਭੈੜੀ ਮਿਸਾਲ ਬਣ ਗਈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀਆਂ ਕੰਪਨੀਆਂ ਦੀ ਦੁਰਵਰਤੋਂ ਕਰਦਿਆਂ ਇਹਨਾਂ ਨੇ ਕਰੋੜਾਂ ਇਨਵੈਸਟਰ ਜਿਹੜੇ ਛੋਟੇ ਮੋਟੇ ਇਨਵੈਸਟਰ ਸੀਗੇ ਇਸ ਕੰਪਨੀ ਦੇ ਵਿੱਚ, ਉਹ ਸਾਰੇ ਡੁਬੋ ਦਿੱਤੇ। ਤਾਂ ਇਹ ਮੇਰੇ ਖਿਆਲ ਦੇ ਨਾਲ ਇਸ ਮੌਤ ਦੇ ਪਿੱਛੇ ਬਚੀ ਕਹਾਣੀ ਹੈ। ਹਾਲਾਂਕਿ ਇਹਨਾਂ ਦੇ ਕੁਝ ਫੈਮਿਲੀ ਮੈਟਰਸ ਵੀ ਹੈਗੇ ਆ, ਤੇ ਚਲੋ ਉਧਰ ਨਹੀਂ ਆਪਾਂ ਜਾਂਦੇ ਜੀ, ਬਟ ਜੋ ਮੇਰਾ ਮੰਨਣਾ ਕਿ ਇਸ ਮੌਤ ਦੇ ਪਿੱਛੇ ਬਚੀ ਕਹਾਣੀ ਹੈ ਉਹ ਇਹੀ ਹੈ ਕਿ ਇੱਕ ਬੜੀ ਭੈੜੀ ਮਿਸਾਲ ਬਣ ਗਈ, ਤੇ ਦੂਜਾ ਕਿ ਜਿਹੜੇ ਇਨਵੈਸਟਰਸ ਨੇ ਉਹਨਾਂ ਦੀ ਜ਼ਿੰਦਗੀ ਹਨੇਰੇ ਦੇ ਨਾਲ ਭਰ ਗਈ ਆ ਕਈਆਂ ਦੀ, ਕਿਉਂਕਿ ਜੋ ਉਹਨਾਂ ਦਾ ਸੀਗਾ ਉਹਨਾਂ ਨੇ ਸਭ ਕੁਝ ਲਾ ਦਿੱਤਾ, ਇਵਨ ਦੈਟ ਕਿ ਰਿਸ਼ਤੇਦਾਰਾਂ ਦਾ ਵੀ ਲਵਾ ਦਿੱਤਾ, ਉਹ ਫਸ ਗਏ ਜੀ। ਬਿਲਕੁਲ, ਉਹ ਕਦੇ ਇਸ ਹਨੇਰੇ ਚੋਂ ਨਿਕਲ ਪਾਉਣਗੇ ਕਿ ਨਹੀਂ, ਇਹ ਵੀ ਇਸ ਕਹਾਣੀ ਦਾ ਇੱਕ ਦੂਸਰਾ ਕਹਿ ਲਓ ਕਿ ਅਹਿਮ ਚੈਪਟਰ ਹੈ
ਹਾਂਜੀ, ਇਸ ਖਬਰ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਵੀਰ ਹੋਣੀ ਜਿਹੜੇ ਪੱਤਰਕਾਰ ਵੀ ਸ਼ਾਇਦ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਬਠਿੰਡੇ ਏਰੀਏ ਦੇ ਵਿੱਚ, ਉਹ ਸ਼ਾਇਦ ਇਸ ਕੰਪਨੀ 'ਚ ਤਾਂ ਨਹੀਂ ਸੀਗਾ ਉਹਨਾਂ ਦਾ ਪੈਸਾ, ਪਰ ਉਹ ਉਹਨਾਂ ਨੇ ਸੁਸਾਈਡ ਕਰ ਲਿਆ ਸੀ ਫੇਸਬੁੱਕ ਤੇ ਲਾਈਵ ਹੋ ਕੇ, ਤੇ ਉੱਥੋਂ ਚਿੱਟ ਫੰਡ ਦੇ ਵਿੱਚ ਕੀ ਕੁਛ ਚੱਲ ਰਿਹਾ, ਫਿਰ ਉਹਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਸੀ ਇਸ ਮਾਮਲੇ ਦੇ ਵਿੱਚ। ਪੋਲੀ ਸ਼ਾਇਦ ਪਿੰਡ ਸੀ, ਹਾਂਜੀ ਪੋਲੀ ਸ਼ਾਇਦ ਉਹਨਾਂ ਦਾ ਨਾਮ ਸੀ ਆਖਿਰ ਤੇ, ਸਰਨੇਮ ਜਿਹੜਾ ਲੱਗਦਾ ਸੀ। ਨਹੀਂ, ਮੈਂ ਨਹੀਂ ਜਾਣਦਾ। ਗੱਲ ਇਹ ਆ ਕਿ ਦੇਖੋ ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਅਸੀਂ ਲੋਕ ਨਾ ਜਿਹੜੇ ਬਹੁਤ ਜਲਦੀ ਛਲਾਵੇ ਚ ਆ ਜਾਂਦੇ ਆ। ਸਰ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਨਾ, ਇਨਵੈਸਟਮੈਂਟ ਕਿਉਂਕਿ ਅੱਗੇ ਅਵੇਅਰਨੈਸ ਦੀ ਕਮੀ ਸੀ। ਹੁਣ ਜੇ ਇਨਵੈਸਟਮੈਂਟ ਹੈ ਤਾਂ ਇਨਵੈਸਟਰ ਦੇ ਕੋਲ ਇੱਕ ਸਮਾਰਟਫੋਨ ਹੋਣਾ ਚਾਹੀਦਾ, 7 ਤੋਂ 8 ਹਜ਼ਾਰ ਦਾ ਸਮਾਰਟਫੋਨ ਆ ਜਾਂਦਾ। ਉਸ ਤੋਂ ਬਾਅਦ ਤੁਸੀਂ ਆਪਣੇ ਘਰ ਬੈਠੇ ਹੀ ਇਨਵੈਸਟਮੈਂਟ ਕਰ ਸਕਦੇ ਹੋ, ਕੋਈ ਵਿਚੋਲਾ ਕੋਈ ਕੁਝ ਪਾਉਣ ਦੀ ਲੋੜ ਨਹੀਂ। ਬ੍ਰੋਕਰ ਐਪਸ ਹੁੰਦੀਆਂ ਨੇ ਜਿਹੜੀਆਂ ਕਿ ਕੁਝ ਮਾੜਾ ਜਿਹਾ ਮਾਰਜਨਲ ਕੋਈ ਲੈਂਦੇ ਨੇ ਵਿੱਚੋਂ, ਤਾਂ ਤੁਸੀਂ ਜੋ ਮਰਜ਼ੀ ਸ਼ੇਅਰ ਖਰੀਦੋ ਵੇਚੋ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਨਵੈਸਟ ਕਰ ਰਹੇ ਨੇ। ਇਨਫੈਕਟ ਜੇ ਆਰਬੀਆਈ ਦਾ ਡਾਟਾ ਤੁਸੀਂ ਦੇਖੋਗੇ ਤਾਂ ਡਿਪੋਜ਼ਿਟ ਘਟ ਰਿਹਾ ਇੰਡੀਅਨ ਬੈਂਕਾਂ 'ਚ, ਤਾਂ ਉਹਦਾ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਕਿ ਜਿੱਥੇ ਜਿਹੜੇ ਕਹਿ ਲਓ ਕਿ ਬਾਹਰੋਂ ਆਏ ਇਨਵੈਸਟਰ ਪੈਸਾ ਕੱਢ ਰਹੇ ਨੇ ਇਕਨੋਮੀ 'ਚੋਂ, ਤਾਂ ਉਹਦੇ 'ਚ ਦੂਸਰਾ ਫੈਕਟਰ ਇਹ ਵੀ ਆ ਕਿ ਲੋਕ ਆਪਣਾ ਪੈਸਾ ਜਿਹੜਾ ਉਹ ਸ਼ੇਅਰ ਬਾਜ਼ਾਰ 'ਚ ਇਨਵੈਸਟ ਕਰ ਰਹੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਉਦੋਂ ਕੰਪਨੀਆਂ ਆਈਆਂ ਹੀ ਬਹੁਤ ਆ। ਜੇ ਤੁਹਾਨੂੰ ਮੈਂ ਪਿੱਛੇ ਲੈ ਜਾਵਾਂ ਤੇ ਅਸੀਂ ਜਦੋਂ ਸੁਰਤ ਸੰਭਲੇ ਸਾਂ, ਸਾਡੇ ਮਲੋਟੋ ਇੱਕ ਕੰਪਨੀ ਭੱਜੀ ਸੀ, ਉਹਦਾ ਬਹੁਤ ਤਗੜਾ ਦਫ਼ਤਰ ਸੀ, ਤੇ ਮੈਂ ਉਹਦੇ ਬਾਹਰ ਲੋਕੀ ਨਿੱਕਾ ਜਿਹਾ ਸੀ, ਮੈਂ ਆਪਦੇ ਬਾਪ ਦੇ ਨਾਲ ਗਿਆ ਸਾਂ, ਤੇ ਬਾਹਰ ਉੱਥੇ ਰੋਂਦੇ ਕੰਧਾਂ ਦੇ ਨਾਲ ਸਿਰ ਮਾਰਦੇ ਲੋਕ ਵੇਖੇ ਸੀ। ਗੋਲਡਨ ਫੋਰੈਸਟ ਜਿਹਦੇ 'ਚ ਭੰਗੂ ਨੇ ਕੰਮ ਕੀਤਾ, ਉਹ ਵੀ ਬੰਦ ਹੋਈ ਕੰਪਨੀ 'ਚ, ਜਿਹਦੇ ਤੋਂ ਆਈਡੀਆ ਲਿਆ ਸੀ ਮੈਂ ਤੁਹਾਨੂੰ ਦੱਸ ਵੀ, ਗੋਲਡਨ ਫੋਰੈਸਟ। ਤਾਂ ਇਸੇ ਤਰ੍ਹਾਂ ਕਰਾਊਨ ਕੰਪਨੀ ਸੀਗੀ, ਨੀਰਜ ਅਰੋੜਾ ਦੀ ਜਿਹੜੀ ਸੀਗੀ ਨੇਚਰੋਏ, ਉਹ ਬਥੇਰੀਆਂ ਨੇ। ਜਾਨੀ ਅੱਗੇ ਅਵੇਅਰਨੈਸ ਦੀ ਜਿਹੜੀ ਸੀ ਉਹ ਥੋੜੀ ਕਮਤੀ ਸੀ, ਲੋਕ ਜਲਦੀ ਵੀ ਪੂੰਜੀ ਸਾਡੀ ਜਿਹੜੀ ਆ ਦੁੱਗਣੀ ਹੋ ਜਾਏ, 1.5 ਗੁਣਾ ਹੋ ਜਾਏ, ਇਸ ਤਰ੍ਹਾਂ ਆ ਜਾਂਦੇ ਸੀ। ਪਰ ਹੁਣ ਥੋੜੀ ਕਹਿ ਲਓ ਕਿ ਔਖਾ ਹੋ ਗਿਆ ਕੰਮ, ਤੇ ਹੁਣ ਪੂੰਜੀ ਸਕੀਮਾਂ ਜਾਂ ਇਸ ਤਰ੍ਹਾਂ ਚਿੱਟ ਫੰਡ ਸਕੀਮਾਂ ਜਿਹੜੀਆਂ ਉਹ ਲੱਗ ਤੇ ਜਾਂਦੀਆਂ ਦੂਰ ਦਰਾਜ਼ ਦੇ ਇਲਾਕਿਆਂ 'ਚ, ਥੋੜੀ ਬਹੁਤੀ ਹੇਰਾਫੇਰੀ ਹੋ ਜਾਂਦੀ ਹੈ, ਬਟ ਵੱਡੇ ਪੱਧਰ ਤੇ ਉਹ ਨੈਟਵਰਕ ਨਹੀਂ ਸਥਾਪਿਤ ਹੁੰਦਾ। ਜੀ। ਤੇ ਐਨਆਰਆਈ ਨੂੰ ਗੋਲੀਆਂ ਮਾਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਐਕਸ਼ਨ ਕੀਤਾ ਜੀ ਕੋਈ? ਇਹ ਤਾਂ ਉਹਨਾਂ ਦੇ ਪਿਸਤੌਲ ਫਸ ਗਏ, ਨਹੀਂ ਤਾਂ ਐਨਆਰਆਈ ਦੇ ਨਾਲ ਕੋਈ ਅਣਹੋਣੀ ਵੀ ਹੋ ਜਾਣੀ ਸੀ। ਨਹੀਂ ਦੇਖੋ, ਇੱਕ ਗੋਲੀ ਤੇ ਜਬਾੜੇ 'ਚ ਵੱਜੀ ਆ, ਉਹ ਕ੍ਰਿਟੀਕਲ ਆ ਜੀ, ਕਿਉਂਕਿ ਜੇ ਜਬਾੜੇ 'ਚ ਗੋਲੀ ਵੱਜੀ ਹੈ ਤੇ ਇਹਦਾ ਮਤਲਬ ਇਹ ਆ ਕਿ ਜਾਨ ਨੂੰ ਹਲੇ ਖਤਰਾ ਹੈ। ਤਾਂ ਇਹ ਆ ਕਿ ਇਹਦੇ ਤੋਂ ਬਾਅਦ, ਕਿਉਂਕਿ ਇਹ ਬੜੀ ਹੌਲਨਾਕ ਤਸਵੀਰ ਸੀ ਜੋ ਸੀਸੀਟੀਵੀ ਫੁਟੇਜ ਲੋਕਾਂ ਨੇ ਵੇਖੀ, ਤਾਂ ਪ੍ਰਵੀਨ ਜੀ ਉਸ ਤੋਂ ਬਾਅਦ ਵਿਰੋਧ ਹੋਇਆ, ਤਾਂ ਪੁਲਿਸ ਹਰਕਤ ਦੇ ਵਿੱਚ ਸੀਗੀ। ਅੱਜ ਇਹਨਾਂ ਨੇ ਸਵੇਰੇ ਸਵੇਰੇ ਗਊਸ਼ਾਲਾ ਰੋਡ ਹੈ, ਪੂਰਾ ਧਰਮਾ ਕਹਿ ਲਓ ਕਿ ਉੱਥੇ ਰੌਣਕ ਮੇਲਾ ਹੁੰਦਾ ਹੁਸ਼ਿਆਰਪੁਰ, ਉੱਥੇ ਇੱਕ ਪੁਰਾਣੀ ਧਰਮਸ਼ਾਲਾ, ਉਸ ਧਰਮਸ਼ਾਲਾ ਦੇ ਵਿੱਚੋਂ ਇਹਨਾਂ ਨੇ ਜਿਹੜੇ ਸ਼ੂਟਰ ਫੜ ਲਏ, ਉਹ ਸ਼ੂਟਰ ਫੜ ਲਏ ਨੇ, ਤੇ ਦੱਸਦੇ ਆ ਕਿ ਉੱਥੇ ਕੋਈ ਗੋਲੀ ਵੀ ਚੱਲੀ ਆ। ਹੁਣ ਸ਼ਾਮੀ ਇਹ ਖਬਰ ਆਈ ਆ, ਪਹਿਲਾਂ ਨਹੀਂ ਪਤਾ ਲੱਗਿਆ ਕਿ ਉੱਥੇ ਗੋਲੀ ਚੱਲੀ ਆ, ਤੇ ਦੁਪਾਸੜ ਫਾਇਰਿੰਗ ਹੋਈ ਜੀ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੱਡੀ ਖਬਰ ਹੈ ਇਸ ਮਾਮਲੇ 'ਚ। 4-5 ਗ੍ਰਿਫਤਾਰੀਆਂ ਪਹਿਲਾਂ ਹੋ ਗਈਆਂ ਸੀ, ਤੇ ਮਾਮਲਾ ਜਿਹੜਾ ਉਹ ਇੱਥੋਂ ਤੁਹਾਡੇ ਯੂਐਸ ਤੋਂ ਸ਼ੁਰੂ ਹੋਇਆ। ਜੀ ਯੂਐਸ ਤੋਂ ਸ਼ੁਰੂ ਹੋਇਆ ਕਿਉਂਕਿ ਦੋਨਾਂ ਹੀ ਫੈਮਲੀਆਂ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਨੇ। ਜਿਹੜਾ ਪੀੜਤ ਹੈ ਉਹ ਵੀ, ਤੇ ਜਿਹੜਾ ਪਹਿਲਾ ਸਹੁਰਾ ਪਰਿਵਾਰ ਸੀ ਉਹਦੇ ਵੀ ਰਿਸ਼ਤੇਦਾਰ ਇੱਥੇ ਰਹਿੰਦੇ ਆ। ਪੁਲਿਸ ਦੀ ਕਹਾਣੀ ਦੇ ਮੁਤਾਬਕ ਕਿ ਇੱਥੋਂ ਸੁਪਾਰੀ ਦਿੱਤੀ ਗਈ ਹੈ ਨਾ ਸ਼ੂਟਰਸ, ਤੇ ਜਦੋਂ ਉਹਨਾਂ ਨੇ ਗੋਲੀ ਮਾਰੀ ਹੈ ਉਸ ਤੋਂ ਬਾਅਦ ਵੀ 25,000 ਰੁਪਏ ਦੀ ਟ੍ਰਾਂਜੈਕਸ਼ਨ ਹੋਈ ਆ, ਜਿੱਥੋਂ ਉਹਨਾਂ ਨੂੰ ਲੱਭਣੇ ਉਹ ਸੌਖੇ ਵੀ ਹੋਏ ਆ। ਇਸ ਕਰਕੇ ਬੰਦੇ ਫੜ ਲਏ ਨੇ। ਹੁਣ ਇਹਨਾਂ ਚੋਂ ਕਿੰਨੇ ਜ਼ਖਮੀ ਆ ਕਿੰਨੇ ਨਹੀਂ, ਉਹਦੀ ਪੁਸ਼ਟੀ ਤੇ ਨਹੀਂ ਹੋਈ, ਪਰ ਸ਼ੂਟਰ ਵੀ ਫੜੇ ਗਏ। ਪਰ ਇਹ ਆ ਕਿ ਹੁਣ ਹਾਲੇ ਉਹ ਐਨਆਰਆਈ ਬਚ ਪਾਉਂਦਾ ਕਿ ਨਹੀਂ, ਜੇ ਬਚ ਪਾਉਂਦਾ ਤਾਂ ਉਹਦਾ ਸਰੀਰ ਪੂਰੀ ਤਰ੍ਹਾਂ ਠੀਕ ਹੋਏਗਾ ਕਿ ਨਹੀਂ, ਇਹ ਸਾਰੀਆਂ ਗੱਲਾਂ ਜਿਹੜੀਆਂ ਇੱਕ ਪਾਸੇ ਨੇ। ਤਾਂ ਮਸਲਾ ਜਿਹੜਾ ਹੈ ਉਹ ਵੀ ਲੋਕ ਕਹਿ ਲਓ ਕਿ ਬੜਾ ਵਿਚਾਰ ਕੇ ਹੈਰਾਨ ਹੁੰਦੇ ਨੇ ਕਿ ਪਹਿਲਾ ਵਿਆਹ ਸੀ, ਉਹ ਜਿਹੜੀ ਘਰੋਂ ਸੀ ਇਹਦੇ ਐਨਆਰਆਈ ਦੇ, ਉਹਨੇ ਖੁਦਕੁਸ਼ੀ ਕਰ ਲਈ ਸੀ, ਕਿਉਂਕਿ ਇਹ ਉਦੋਂ ਯੂਐਸ ਦੇ ਵਿੱਚ ਸੀ, ਤੇ ਇਹ ਕੇਸ ਚੋਂ ਨਿਕਲ ਗਿਆ। ਹੁਣ ਰੱਬ ਜਾਣੇ ਅੰਦਰਲੀਆਂ ਕਹਾਣੀਆਂ ਕੀ ਹੋਣਗੀਆਂ, ਤਾਂ ਵਜ੍ਹਾ ਰੰਜ ਇਹ ਸੀ। ਇੱਥੋਂ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੁਸ਼ਮਣੀ ਅਦਾਵਤ ਦੋਵਾਂ ਪਰਿਵਾਰਾਂ 'ਚ ਪੈਦਾ ਹੋਈ ਆ, ਜਿਹੜੀ ਇੱਥੋਂ ਤੱਕ ਚਲੇ ਗਈ। ਪਰ ਤੁਸੀਂ ਵੇਖੋ ਕਿ ਅਸੀਂ ਹਜ਼ੂਰ ਟੂਰਨਾਮੈਂਟ ਦੀ ਪਰਚੀ ਵੀ ਕੱਟਣੀ ਹੋਵੇ ਨਾ ਕਿਸੇ ਘਰ ਜਾਂਦੇ ਆ ਪਿੰਡ ਦੇ ਵਿੱਚ, ਤੇ
ਮਤਲਬ ਕਿ 100 ਆਰ-ਪਾਰ ਕਰਨੇ ਪੈਂਦੇ ਆ ਤੇ ਉਹ ਗੋਲੀ ਮਾਰਨੀ ਸਿੱਧੇ ਤੁਰੇ ਆਉਂਦੇ ਨੇ। ਕਮਾਲ ਹੋ ਗਈ। ਯਾਨੀ ਇੱਥੇ ਕੋਈ ਡਰ ਨਹੀਂ, ਕੋਈ ਭੈ ਨਹੀਂ। ਤੇ ਦੂਜੀ ਗੱਲ ਇਹ ਆ ਕਿ ਕੁਝ ਕੁ 1000 ਰੁਪਈਆ ਜਿਹੜਾ ਉਹ ਸ਼ੂਟਰ ਲੈਂਦੇ ਨੇ, ਜਾਂ ਵੱਧ ਤੋਂ ਵੱਧ ਕੋਈ ਲੱਖ 2 ਲੱਖ ਲੈ ਲੈਂਦੇ ਹੋਣੇ, ਤਾਂ ਉਹ ਕਿਸੇ ਨੂੰ ਵੀ ਟਾਰਗੇਟ ਜਿਹੜਾ ਹੈ ਉਹ ਕਰ ਸਕਦੇ ਆ। ਸੋ ਇਹ ਕਹਾਣੀ ਪੰਜਾਬ ਦੀ ਜਿਹੜੀ ਕਹਿ ਲਓ ਕਿ ਕਾਫੀ ਡਰਾਵਣੀ। ਜੀ ਜੀ। ਤੇ ਮਿੰਟੂ ਜੀ, ਅੱਗੇ ਗੱਲ ਕਰੀਏ ਆਪਾਂ ਕਿਸਾਨ ਆਗੂਆਂ ਦੀ। ਇਹਨਾਂ ਨੇ ਤਾਮਿਲਨਾਡੂ ਜਾਣਾ ਸੀਗਾ ਜੀ, ਤੇ ਪਰ ਇਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ, ਕਹਿੰਦੇ ਗਾਤਰੇ ਪਾਏ ਹੋਣ ਕਰਕੇ ਇਹ ਰੋਕਿਆ ਗਿਆ ਇਹਨਾਂ ਨੂੰ। ਦੇਖੋ, ਇਹਦੇ ਤੇ ਹੁਣ ਮੈਂ ਦੇਖ ਰਿਹਾ ਸੀਗਾ ਕਿ ਜਥੇਦਾਰ ਸਾਹਿਬ ਦਾ ਵੀ ਬਿਆਨ ਆਇਆ। ਅੱਜ ਕੱਲ ਜਿਹੜੇ ਜਥੇਦਾਰ ਸਾਹਿਬ ਆ ਜਾਂ ਐਸਜੀਪੀਸੀ ਵਾਲੇ ਆ, ਉਹ ਬਸ ਬਿਆਨਾਂ ਤੇ ਹੀ ਬੁੱਤਾ ਸਾਰ ਦਿੰਦੇ ਆ। ਗੱਲ ਇਹ ਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਜੋ ਸੁਪਰੀਮ ਕੋਰਟ ਹੈ ਤੁਹਾਡੇ ਕੋਲ, ਜੋ ਅਧਿਕਾਰ ਤੁਹਾਨੂੰ ਮਿਲੇ ਹੋਏ ਆ, ਤੁਸੀਂ ਉੱਥੇ ਉਹਨਾਂ ਨੂੰ ਖਿੱਚਦੇ ਕਿਉਂ ਨਹੀਂ ਹੈ? ਮੈਂ ਇਸ ਗੱਲ ਤੋਂ ਹੈਰਾਨ ਹੈ ਕਿ ਤੁਹਾਡੇ ਕੋਲ ਲੀਗਲ ਟੀਮ ਹੈ, ਸੰਗਤ ਦੇ ਪੈਸੇ ਨਾਲ ਉਹ ਲੀਗਲ ਟੀਮ ਜਿਹੜੀ ਹੈ ਉਹ ਅਦਾਇਗੀ ਹਾਸਲ ਕਰਦੀ ਆ ਸੇਵਾ ਦੇ ਬਦਲੇ, ਯਾਨੀ ਉਹਨਾਂ ਨੂੰ ਜੋ ਵੀ ਫਾਈਨੈਂਸ ਹੈ ਉਹ ਦਿੱਤਾ ਜਾਂਦਾ ਹੈ। ਤਾਂ ਕਿਉਂ ਨਹੀਂ ਤੁਸੀਂ ਇਹਨਾਂ ਨੂੰ ਲੈ ਕੇ ਜਾਂਦੇ ਬਈ? ਇਹ ਜਿਹੜੇ ਬੰਦੇ ਆ, ਮੈਂ ਤਾਂ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਦੇਵੇ ਕਿ ਜਿਹੜੀ ਇਹਨਾਂ ਦੀ ਐਨੂਅਲ ਕੈਰੀਅਰ ਰਿਪੋਰਟ ਹੁੰਦੀ ਹੈ ACR, ਉਹਦੇ ਵਿੱਚ ਇਹ ਚੀਜ਼ਾਂ ਦਰਜ ਹੋ ਜਾਣ ਕਿ ਜੇ ਤੁਸੀਂ ਕਿਸੇ ਦੇ ਮੌਲਿਕ ਅਧਿਕਾਰ ਦਾ ਹਨਨ ਕੀਤਾ ਤਾਂ ਬਈ ਤੁਹਾਡੀਆਂ ਤਰੱਕੀਆਂ ਜਿਹੜੀਆਂ ਜਾਣਗੀਆਂ ਕਿਸੇ ਪਾਸੇ। ਤਾਂ ਤੁਸੀਂ ਦੇਖੋ, ਤਾਂ ਗੱਲ ਇਹ ਹੈ ਕਿ ਜਿਹੜੇ ਕਿਸਾਨ ਆਗੂ ਉਹਨਾਂ ਦਾ ਕਹਿਣਾ ਹੈ ਕਿ ਦਰਅਸਲ ਇਹ ਸਾਰਾ ਕੁਝ ਬਹਾਨੇ ਨਾਲ ਕੀਤਾ ਗਿਆ, ਕਿਉਂਕਿ ਪਿੱਛੋਂ ਕਿਸੇ ਨੇ ਅਥਾਰਟੀ ਨੂੰ ਕਿਹਾ ਜੀ ਕਿ ਇਹ ਮਹਾਂ ਪੰਚਾਇਤ ਦੇ ਵਿੱਚ ਜਾ ਹੀ ਨਾ ਸਕਣ, ਕੋਈ ਅੜਚਣ ਪਾ ਦੇ। ਇਸ ਕਰਕੇ ਇਹ ਅੜਚਣ ਪੈਦਾ ਕੀਤੀ ਗਈ ਆ। ਪਰ ਖੈਰ, ਇਹਦੇ ਤੇ ਹੁਣ ਕਾਰਵਾਈ ਜਿਹੜੀ ਆ ਮੰਗੀ ਗਈ ਹੈ ਤੇ ਕਾਰਵਾਈ ਹੋਣੀ ਵੀ ਚਾਹੀਦੀ ਆ। ਬਹੁਤ ਗਲਤ ਕੀਤਾ ਜੋ ਵੀ ਹੈ। ਆਹੀ ਤੇ ਗੱਲ ਹੈ ਨਾ, ਕੰਗਣਾ ਰਣੌਤ ਜਾਂ ਇਹ ਦੇਖੋ ਬਥੇਰਾ ਕੁਛ ਆ ਜਿਹੜਾ ਸਾਡਾ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕਿਤਾਬਾਂ 'ਚ ਦਰਜ ਹੈ ਇਤਿਹਾਸ। ਉਹ 70ਵੇਂ ਦਾ ਵੀ ਹੋ ਸਕਦਾ, 80ਵੇਂ ਦਾ, ਪਿੱਛੇ ਤੋੜੀ ਦਾ ਵੀ ਹੋ ਸਕਦਾ। ਮੈਂ ਹਮੇਸ਼ਾ ਕਹਿੰਦਾ ਕਿ ਜਦ ਤੁਸੀਂ ਕੋਈ ਵੀ ਫਿਲਮ ਬਣਾ ਰਹੇ ਹੋ, ਏਜੰਡਾ ਆਧਾਰਿਤ ਫਿਲਮ ਜਿਹੜੀ ਬਣਾ ਕੇ ਤੁਸੀਂ ਪੈਸੇ ਤੇ ਚੰਦ ਲੈ ਲਓਗੇ, ਸਿਆਸਤ ਚਮਕਾ ਲਓਗੇ, ਪਰ ਰੌਲਾ ਕੀ ਹੈ ਕਿ ਤੁਸੀਂ ਕਿਸੇ ਇੱਕ ਵਰਗ ਨੂੰ ਖਲਨਾਇਕ ਬਣਾ ਸਕਦੇ ਹੋ ਅੱਜ ਦੇ ਦੌਰ, ਜਿਹੜਾ ਕਿ ਇਤਿਹਾਸ ਬੀਤ ਗਿਆ, ਉਹਨੂੰ ਤੁਸੀਂ ਆਧਾਰ ਬਣਾ ਕੇ ਤੇ ਉਹਦੇ ਤੇ ਵੀ ਮੰਨ ਲਓ ਵਿਰੋਧਾਭਾਸ ਹੋ ਗਈ। ਤੁਸੀਂ ਇੱਕ ਪਾਸੜ ਕੰਟੈਂਟ ਚੱਕ ਕੇ। ਹੁਣ ਗੱਲ ਇਹ ਆ ਕਿ ਅਸਲ ਦੇ ਵਿੱਚ ਪ੍ਰਵੀਨ ਜੀ, ਹੋ ਸਕਦਾ, ਚਲੋ ਮੈਂ ਕਿਸਾਨਾਂ ਦੀ ਗੱਲ ਕੱਟ ਨਹੀਂ ਰਿਹਾ, ਹੋ ਸਕਦਾ ਕਿਸੇ ਨੇ ਇਹਦਾ ਕੰਨ 'ਚ ਫੂਕ ਮਾਰ ਦਿੱਤੀ ਹੋਵੇ, ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਕੰਗਣਾ ਰਣੌਤ ਜਾਂ ਕੁਝ ਹੋਰ ਹੈਗੇ ਨੇ ਸ਼ਲਾਰੂ ਟਾਈਪ ਦੇ ਕਹਿ ਲਓ, ਉਹ ਜਿਸ ਤਰ੍ਹਾਂ ਕਿਸੇ ਕੌਮ ਨੂੰ ਨਿਸ਼ਾਨਾ ਬਣਾਉਂਦੇ ਨੇ, ਜਾਂ ਇਹ ਜਿਵੇਂ ਫਿਲਮ ਆ ਗਈ ਏਜੰਡਾ ਆਧਾਰ, ਤਾਂ ਉਹਦੇ 'ਚ ਕੀ ਹੁੰਦਾ ਕਿ ਨਫ਼ਰਤ ਪਸਰਦੀ ਹੈ। ਜੀ ਜੀ, ਬਿਲਕੁਲ। ਕਿਸੇ ਧਰਮ ਦੇ ਖਿਲਾਫ, ਕਿਸੇ ਕੌਮ ਦੇ ਖਿਲਾਫ ਜਦੋਂ ਤੁਸੀਂ ਉਹ ਚੀਜ਼ਾਂ ਫੈਲਾ ਦਿੰਦੇ ਹੋ ਤਾਂ ਉਹਦਾ ਨੁਕਸਾਨ ਹੁੰਦਾ। ਹੋ ਸਕਦਾ ਕੋਈ ਮੁਤੱਸਵੀ ਸੋਚ ਵਾਲਾ ਹੀ ਉੱਥੇ ਖੜੋਤਾ ਹੋਵੇ। ਤਾਂ ਇਹ ਚੀਜ਼ਾਂ ਹੁੰਦੀਆਂ ਨੇ। ਸੋ ਗੱਲ ਇਹ ਆ ਕਿ ਇਹ ਜਿਹੜੀਆਂ ਫਿਲਮਾਂ ਜਾਂ ਇਸ ਤਰ੍ਹਾਂ ਦਾ ਏਜੰਡਾ ਜਿਹੜਾ ਉਹ ਇੱਕ ਮੌਕੇ ਤੇ ਆ ਕੇ ਬਿਲਕੁਲ ਅਲਾਓ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਜਿਹੜੇ ਸਧਾਰਨ ਉਸ ਧਰਮ ਨਾਲ ਸੰਬੰਧਿਤ ਲੋਕ ਉਹ ਨਿਸ਼ਾਨੇ ਤੇ ਆ ਜਾਂਦੇ ਆ। ਕਿੰਨੀਆਂ ਘਟਨਾਵਾਂ ਦੇਖੀਆਂ IPS ਦੇ ਨਾਲ ਹੋਈ, ਫਿਰ ਉਸ ਤੋਂ ਬਾਅਦ ਹਰਿਆਣੇ 'ਚ ਕੁੱਟਮਾਰ ਦਾ ਮਸਲਾ ਹੋਇਆ ਸਭ ਜੀ। ਤਾਂ ਇਹ ਚੀਜ਼ਾਂ ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਜ਼ਹਿਰੀ ਮਾਨਸਿਕਤਾ ਵਾਲੇ ਲੋਕ ਆ, ਉਹ ਨਿਸ਼ਾਨਾ ਕੱਸਦੇ ਨੇ ਆਪਣਾ ਬਿਜ਼ਨਸ, ਆਪਣੀ ਸਿਆਸਤ ਚਲਾਉਣ ਵਾਸਤੇ। ਬਿਲਕੁਲ। ਆ ਪਿੱਛੇ ਜੇ ਮਿੰਟੂ ਜੀ ਕਈ ਫਿਲਮਾਂ ਦਾ, ਕੇਰਲਾ ਸਟੋਰੀ ਤੇ ਹੋਰ ਕਈ ਫਿਲਮਾਂ ਦਾ ਮਤਲਬ ਜ਼ਿਕਰ ਹੋਇਆ ਸੀਗਾ ਵੀ ਇਹਨਾਂ ਦੇ ਵਿੱਚ ਜਿਹੜੇ ਮਿਨੋਰਟੀਜ਼ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਜਾਂ ਉਹਨਾਂ ਪ੍ਰਤੀ ਹੇਟ ਵਧਾਉਂਦੀਆਂ ਨੇ, ਆਪਾਂ ਸਿੱਧੇ ਸ਼ਬਦਾਂ 'ਚ ਕਹੀਏ ਤਾਂ। ਜੀ ਬਿਲਕੁਲ, ਇਹ ਏਜੰਡਾ, ਇਹ ਸਾਰਾ ਜਿਹੜਾ ਦੌਰ ਸਾਨੂੰ ਦਿਖਾਇਆ ਜਾ ਰਿਹਾ ਹੈ, ਇਹ ਜਰਮਨ ਦੇ ਵਿੱਚ ਸੀ। ਇਸੇ ਤਰ੍ਹਾਂ ਹੀ ਯਹੂਦੀਆਂ ਦੇ ਖਿਲਾਫ ਜਦੋਂ ਮੁਹਿੰਮ ਚਲਾਈ ਹੈ ਹਿਟਲਰ ਨੇ, ਉਦੋਂ ਫਿਲਮਾਂ ਮਤਲਬ ਕਿ ਪੈਸੇ ਦੇ ਕੇ ਸਪਾਂਸਰ ਕੀਤੀਆਂ ਨੇ, ਬਹੁਤ ਸਾਰੀਆਂ ਏਜੰਡਾ ਆਧਾਰਿਤ ਫਿਲਮਾਂ ਬਣਾਈਆਂ। ਤਾਂ ਫਿਲਮਾਂ ਜਿਹੜੀ ਕਲਾ ਹੈ, ਕਲਾ ਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਜ ਕੱਲ ਟੂਲ ਵਜੋਂ ਇਸਤੇਮਾਲ ਕੀਤਾ ਜਾਣ ਲੱਗ ਪਿਆ, ਜੋ ਕਿ ਬਹੁਤ ਖਤਰਨਾਕ ਹੈ, ਬਹੁਤ ਖਤਰਨਾਕ। ਜੇ ਫਿਲਮਾਂ ਤੇ ਮੈਂ 36 ਕੰਟੈਂਟ ਦੱਸ ਦੂੰਗਾ, ਤੁਸੀਂ ਗੁਜਰਾਤ ਵੀ ਛੱਡੋ, ਜਿਹੜਾ ਇੱਥੇ ਇੱਕ ਕਹਿ ਲਓ ਕਿ ਮੁਸਲਮਾਨਾਂ ਦਾ ਨਰਸੰਹਾਰ ਹੋਇਆ ਸੀਗਾ ਇੱਕ ਸ਼ਹਿਰ ਦੇ ਵਿੱਚ UP 'ਚ, ਆ ਪਿੱਛੇ ਜੇ ਉਹਦਾ ਫੈਸਲਾ ਆਇਆ ਸੀ, ਉਹਦੇ ਤੇ ਬਣਾ ਲਓ, ਉਹਦੇ ਤੇ ਬਣਾ ਲਓ, ਕਿੰਨੇ ਮਾਰਤੇ ਸੀਗੇ ਰਾਤੋਂ ਰਾਤ। ਤਾਂ ਕਹਿਣ ਦਾ ਭਾਵ ਹੈ ਕਿ ਬਹੁਤ ਕੁਝ ਹੁੰਦਾ ਇਤਿਹਾਸ 'ਚ। ਤੁਸੀਂ ਜੇ
ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ, ਇਕਮੁੱਠ ਰੱਖਣਾ, ਤੇ ਫਿਰ ਤੁਹਾਨੂੰ ਇਹ ਚੀਜ਼ਾਂ ਤਿਆਗਣੀਆਂ ਪੈਣਗੀਆਂ, ਪਰ ਤੁਹਾਡੀ ਨੀਅਤ ਦੇ ਵਿੱਚ ਖੋਟ ਹੈ। ਇਹ ਜੋ ਸੈਂਸਰ ਬੋਰਡ ਆ ਜਾਂ ਕੁਛ ਹੈ, ਹੁਣ ਤੁਸੀਂ ਵੇਖ ਲਓ ਜਸਵੰਤ ਸਿੰਘ ਖਾਲੜਾ ਜਿਹਦੇ ਜੀਵਨ ਤੇ ਬਣੀ ਫਿਲਮ ਉਹਨਾਂ ਨੇ ਰੋਕ ਦਿੱਤੀ, ਬਿਲਕੁਲ ਸਹੀ ਜੀ। ਤਾਂ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਫਿਲਮਾਂ, ਅੱਛਾ ਜੇ ਐਮਰਜੈਂਸੀ ਹੈ ਤਾਂ ਕੀ ਜਿਹੜਾ ਸੈਂਸਰ ਬੋਰਡ ਹੈ ਉਸਨੇ ਵੇਖਿਆ ਕਿ ਐਮਰਜੈਂਸੀ ਦਾ ਤੁਸੀਂ ਇੱਕ ਪੱਖ ਦਿਖਾ ਰਹੇ ਹੋ, ਚਲੋ ਤਾਂ ਕੀ ਜਿਹੜਾ ਵਿਰੋਧ ਹੋਇਆ ਪੰਜਾਬ ਦੇ ਵਿੱਚ ਕੀ ਉਹ ਦਿਖਾਇਆ ਗਿਆ? ਆਪਾਂ ਨੂੰ ਤੁਹਾਨੂੰ ਕੋਈ ਗਰੰਟੀ ਨਹੀਂ, ਫਿਲਮ ਆਊਗੀ ਤਾਂ ਪਤਾ ਲੱਗਣਾ ਨਾ ਕੀ ਦਿਖਾਇਆ ਗਿਆ ਕੀ ਨਹੀਂ। ਤਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਆ, ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਦੇਖਣਾ ਆ, ਜਿਹੜੀਆਂ ਖਾਸ ਤੌਰ ਤੇ ਇਸ ਤਰ੍ਹਾਂ ਕਹਿ ਲਓ ਕਿ ਫਿਲਮਾਂ ਆਉਂਦੀਆਂ ਨੇ, ਤਾਂ ਉਹ ਜੇ ਉਹ ਵੀ ਉਧਰ ਹੋਏ ਪਏ ਨੇ, ਤੇ ਇਧਰੋਂ ਜਿਹੜੇ ਕੁਝ ਬੇਈਮਾਨ ਲੋਕ ਆ ਜਿਹੜੇ ਉਹ ਅੰਦਰ ਖਾਤੇ ਵੀ ਸਪੋਰਟ ਕਰਦੇ, ਤਾਂ ਫਿਰ ਕੀ ਆ? ਏਜੰਡਾ ਆਧਾਰ ਤਾਂ ਫਿਲਮਾਂ ਬਣ ਗਈਆਂ। ਉਹ ਅਗਨੀਹੋਤਰੀ ਜਿਹੜਾ ਉਹ ਜਾ ਕੇ ਗਲਤ ਇਤਿਹਾਸ ਉੱਥੇ ਕਲਕੱਤਾ ਚ ਬੋਲੀ ਜਾਵੇ। ਅੱਛਾ ਹੋਇਆ ਕਿ ਸੇਮ ਟਾਈਮ ਬਦਲਾਪੁਰ ਵਾਲਾ ਮਾਮਲਾ ਆ ਗਿਆ ਬੱਚੀਆਂ ਦੇ ਸ਼ੋਸ਼ਣ ਦਾ। ਉਹ ਪਿਓ ਦੇ ਪੁੱਤ ਦੇ ਬੋਲੀ ਸੀਤੇ ਗਏ, ਉਹਦੇ ਤੇ ਬੋਲੇ ਬੰਗਾਲ ਤੇ ਬੋਲੀ। ਅਸੀਂ ਮਮਤਾ ਬੈਨਰਜੀ ਦੀ ਵੀ ਆਲੋਚਨਾ ਕਰਦੇ ਹਾਂ, ਤੇ ਜੇ ਉਹੀ ਦਰਿੰਦਗੀ ਕਿਸੇ ਬੱਚੀ ਦੇ ਨਾਲ ਮਹਾਰਾਸ਼ਟਰ ਚ ਹੁੰਦੀ ਹੈ ਤਾਂ ਉਹਨਾਂ ਦੀ ਵੀ ਆਲੋਚਨਾ ਹੋਏਗੀ। ਪਰ ਤੁਸੀਂ ਆਲੋਚਨਾ ਕਰਨ ਲਈ ਇੱਥੋਂ ਜਹਾਜ਼ ਤੇ ਚੜ ਕੇ ਕੋਲਕਾਤਾ ਜਾਂਦੇ, ਜਦ ਕਿ ਤੁਹਾਡੀ ਫਿਲਮ ਇੰਡਸਟਰੀ ਤੋਂ ਬਦਲਾਪੁਰ ਜਿਹੜਾ ਹੈ ਉਹ ਕੋਈ ਬਹੁਤੀ ਦੂਰ ਨਹੀਂ ਹੈ, ਤੁਸੀਂ ਉੱਥੇ ਨਹੀਂ ਜਾਓ ਜੀ। ਬਿਲਕੁਲ, ਤਾਂ ਇਹ ਤੁਹਾਡਾ ਹਰਾਮਪੁਣਾ ਹੈ। ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।